ਕਿ ਇੱਕ ਬੰਦਾ ਸੀਗਾ, ਅਮੀਰ ਆਦਮੀ ਸੀ। ਉਹਦੀ ਔਲਾਦ ਜਿਹੜੀ ਹੈਗੀ ਨਾ, ਉਹਦੀ ਔਲਾਦ ਪੜ੍ਹ ਲਿਖ ਗਈ। ਔਲਾਦ ਦੇ ਕੋਲ ਟਾਈਮ ਹੈ ਨਹੀਂ ਸੀ। ਬਾਪ ਜਿਹੜਾ ਹੈਗਾ ਨਾ, ਬਾਪ ਨੂੰ ਇਹ ਚੀਜ਼ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਸੀ। ਬਾਪ ਨੇ ਅੱਕੇ ਹੋਏ ਨੇ ਅਦਾਲਤ ਦੇ ਵਿੱਚ ਕੇਸ ਕਰਤਾ ਕਿ ਮੈਨੂੰ ਮੇਰੀ ਔਲਾਦ ਜਿਹੜੀ ਹੈ, ਕਿ ਮੇਰਾ ਪੁੱਤਰ ਜਿਹੜਾ ਹੈ ਨਾ, ਉਹ ਮੈਨੂੰ ਖਰਚਾ ਦਿਆ ਕਰੇ। ਜੱਜ ਜਿਹੜਾ ਹੈਗਾ, ਜੱਜ ਨੇ ਹੈਰਾਨ ਹੋ ਕੇ ਪੁੱਛਿਆ, ਬਾਬਾ ਜੀ ਖੈਰ ਆ ਤੁਹਾਨੂੰ? ਉਹਨੇ ਆਖਿਆ ਨਹੀਂ ਜੀ, ਮੈਂ ਜ਼ਿਆਦਾ ਗੱਲਾਂ ਨਹੀਂ ਜਾਣਦਾ, ਮੇਰਾ ਹੱਕ ਆ। ਉਹਨੇ ਜੱਜ ਨੇ ਵੀ ਆਖਿਆ, ਉਹਨੇ ਆਖਿਆ ਵੀ ਇਹ ਬਿਲਕੁਲ ਤੇਰਾ ਹੱਕ ਹੈਗਾ, ਇਹਦੇ ਦਲੀਲਾਂ ਦਲੂਲਾਂ ਦੀ ਤਾਂ ਲੋੜ ਕੋਈ ਨਹੀਂ। ਤੇ ਲਿਹਾਜ਼ਾ ਜਿਹੜਾ ਹੈਗਾ, ਪੁੱਤਰ ਨੂੰ ਨੋਟਿਸ ਦੇ ਦਿੱਤਾ, ਪੁੱਤਰ ਨੂੰ ਸੱਦਿਆ। ਪੁੱਤਰ ਵੀ ਬੜਾ ਪਰੇਸ਼ਾਨ ਹੋਇਆ ਵੀ ਬਾਬਾ ਜੀ ਦੇ ਕੋਲ ਤਾਂ ਪੈਸਾ ਧੇਲਾ ਹੈ ਹੀ ਬਹੁਤ ਜ਼ਿਆਦਾ, ਅਮੀਰ ਆਦਮੀ ਆ ਇਹ, ਤੇ ਇਹਨੇ ਖਰਚੇ ਦਾ ਦਾਵਾ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਕਰਤਾ। ਖੈਰ ਉਹ ਅਦਾਲਤ ਦੇ ਵਿੱਚ ਆ ਕੇ ਕੇਸ ਲੱਗਿਆ, ਫੈਸਲਾ ਹੋਇਆ। ਉਹ ਬਾਬਾ ਜੀ ਨੇ ਆਖਿਆ, ਉਹਨੇ ਆਖਿਆ ਜੀ ਮੈਂ 100 ਰੁਪਈਆ ਜਿਹੜਾ ਹੈਗਾ ਨਾ, ਮਹੀਨੇ ਦਾ ਖਰਚਾ ਲਿਆ ਕਰਨਾ ਇਹਦੇ ਕੋਲ ਸਿਰਫ। ਲੇਕਿਨ ਇਹ ਹੈ ਕਿ ਮੇਰੀ ਸ਼ਰਤ ਇਹ ਹੋਏਗੀ ਕਿ ਮੈਂ ਉਹ 100 ਰੁਪਇਆ ਇਹਦੇ ਹੱਥੋਂ ਲਿਆ ਕਰਨਾ। ਇਹ ਹਰ ਮਹੀਨੇ ਜਿਹੜਾ ਹੈਗਾ ਇਹਨੂੰ ਪਾਬੰਦ ਕਰੋ ਕਿ ਇਹ ਮੈਨੂੰ 100 ਰੁਪਇਆ ਖਰਚਾ ਦਿਆ। ਜੱਜ ਹੋਰ ਹੈਰਾਨ ਹੋ ਗਿਆ। ਜੱਜ ਨੇ ਆਖਿਆ, ਉਹਨੇ ਆਖਿਆ ਬਾਬਾ ਜੀ ਤੁਸੀਂ 100 ਰੁਪਈਏ ਪਿੱਛੇ ਜਿਹੜਾ ਹੈਗਾ ਨਾ, ਉਹ ਪੁੱਤਰ ਤੇ ਕੇਸ ਕੀਤਾ। ਉਹ ਕੋਈ ਸਿਆਣਾ ਬੰਦਾ ਸੀਗਾ, ਉਹਨੇ ਵਿੱਚੋਂ ਦੇਖਿਆ, ਦੇਖ ਕੇ ਉਹਨੇ ਆਖਿਆ ਬਾਬਾ ਜੀ ਅੰਦਰ ਦੀ ਗੱਲ ਦੱਸੋ। ਉਹਨੇ ਦੱਸਿਆ, ਉਹਨੇ ਆਖਿਆ ਗੱਲ ਇਹ ਹੈਗੀ ਆ ਕਿ ਇਹ ਮੇਰਾ ਪੁੱਤਰ ਹੈ, ਇਹਦੇ ਕੋਲੋਂ ਪੁੱਛੋ ਵੀ ਮੈਨੂੰ ਮਿਲੇ ਨੂੰ ਕਿੰਨਾ ਅਰਸਾ ਹੋ ਗਿਆ। 100 ਰੁਪਇਆ ਸਿਰਫ ਮੈਂ ਇਸ ਤੋਂ ਅਦਾਲਤ ਦੇ ਥਰੂ ਇਸ ਤੋਂ ਬੰਨਿਆ ਕਿ ਇਹ ਹਰ ਮਹੀਨੇ ਉਹ 100 ਰੁਪਇਆ ਦੀ ਜ਼ਰੂਰਤ ਨਹੀਂ ਮੇਰੀ, ਇਹ 100 ਦੇ ਬਹਾਨੇ ਦੇ ਨਾਲ ਮੈਨੂੰ ਮਿਲਿਆ ਤਾਂ ਕਰੇਗਾ ਨਾ। ਮਕਸਦ ਗੱਲ ਕਰਨ ਦਾ ਇਹ ਹੈਗਾ ਬਈ ਤੁਸੀਂ ਇਹ ਵੇਲਾ ਨਾ ਲੈ ਕੇ ਆਓ ਕਿ ਤੁਹਾਡੇ ਵਾਲਦੈਨ ਜਿਹੜੇ ਹੈਗੇ ਨਾ, ਤੁਹਾਨੂੰ ਮਿਲਣ ਵਾਸਤੇ ਵੀ ਅਦਾਲਤਾਂ ਦਾ ਜਿਹੜਾ ਹੈਗਾ ਨਾ ਰਜੂ ਕਰਨ। ਤੁਹਾਨੂੰ ਚਾਹੀਦਾ ਕਿ ਤੁਸੀਂ ਜਿਹੜਾ ਹੈਗਾ ਆਪਦੇ ਕੀਮਤੀ ਟਾਈਮ ਦੇ ਵਿੱਚੋਂ, ਜਿਹੜਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ, ਉਹਦੇ ਵਿੱਚੋਂ ਮਸਰੂਫੀਅਤ ਦੇ ਵਿੱਚੋਂ ਹਫ਼ਤੇ ਬਾਅਦ, ਜੇ ਡੇਲੀ ਨਹੀਂ ਕੱਢ ਸਕਦੇ ਡੇਲੀ ਕੱਢੋ, ਆਪਦੇ ਕੋਲ ਰੱਖੋ ਵਾਲਦੈਨ। ਠੀਕ ਆ, ਤੁਸੀਂ ਨਹੀਂ ਰੱਖੇ ਹੋਏ, ਦੂਸਰੇ ਭਾਈ ਨੇ ਰੱਖੇ ਆ ਜਾਂ ਉਹਨਾਂ ਦੇ ਕੋਲ ਹੋ ਰਹਿ ਕੇ ਖੁਸ਼ ਨੇ, ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਜਿਹੜਾ ਹੈਗਾ ਨਾ ਟਾਈਮ ਕੱਢ ਕੇ ਤੇ ਉਹਨਾਂ ਨੂੰ ਟਾਈਮ ਦਿਓ, ਤਾਂ ਕਿ ਉਹ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਦਿਲ ਦੇ ਵਿੱਚ ਉਹਨਾਂ ਦੇ ਪਿਆਰ ਮੁਹੱਬਤ ਹੈ ਨਾ, ਉਹ ਸਾਰੀ ਔਲਾਦ ਵਾਸਤੇ ਇੱਕੋ ਜਿਹਾ ਹੀ ਹੁੰਦਾ। ਉਹ ਤੁਹਾਨੂੰ ਮਹਿਸੂਸ ਹੁੰਦਾ ਵੀ ਇਹ ਖਬਰੇ ਸਾਨੂੰ ਪਿਆਰ ਕਰਦੇ ਆ ਜਾਂ ਨਹੀਂ ਕਰਦੇ। ਲੇਕਿਨ ਇਹ ਆ ਕਿ ਇਹ ਜਿਹਾ ਟਾਈਮ ਨਾ ਲੈ ਕੇ ਆਓ ਕਿ ਵਾਲਦੈਨ ਨੂੰ ਅਦਾਲਤਾਂ ਦੇ ਥਰੂ ਤੁਹਾਡੇ ਨਾਲ ਮਿਲਣ ਦਾ ਟਾਈਮ ਲੈਣਾ ਪਵੇ। ਇਸ ਵਾਸਤੇ ਮਾਂ ਪਿਓ ਨੂੰ ਟਾਈਮ ਦਿਆ ਕਰੋ। ਮਾਂ ਪਿਓ ਨੂੰ ਪੈਸੇ ਦੀ ਲੋੜ ਨਹੀਂ ਗੀ, ਮਾਂ ਪਿਓ ਨੂੰ ਤੁਹਾਡੇ ਟਾਈਮ ਦੀ ਲੋੜ ਆ। ਤੁਸੀਂ ਆਪਦੇ ਕੀਮਤੀ ਟਾਈਮ ਦੇ ਵਿੱਚੋਂ ਜਿਹੜਾ ਹੈਗਾ ਨਾ, ਥੋੜ੍ਹਾ ਬਹੁਤਾ ਟਾਈਮ ਕੱਢ ਕੇ ਉਹਨਾਂ ਨੂੰ ਦਿਆ ਕਰੋ। ਉਹਨਾਂ ਦੀਆਂ ਬਿਮਾਰੀਆਂ ਅੱਧੀਆਂ ਬਿਮਾਰੀਆਂ ਤਾਂ ਤੁਹਾਡੀਆਂ ਮੁਲਾਕਾਤ ਦੇ ਨਾਲ ਹੀ ਉਹਨਾਂ ਦੀਆਂ ਖਤਮ ਹੋ ਜਾਂਦੀਆਂ ਨੇ। ਨਿੱਕੇ ਮੋਟੇ ਦੁੱਖ ਦਰਦ ਤਕਲੀਫਾਂ ਜਿਹੜੀਆਂ ਹੈਗੀਆਂ ਨਾ, ਉਹ ਉਹਨਾਂ ਨੂੰ ਨਹੀਂ ਯਾਦ ਰਹਿੰਦੀਆਂ ਜਦੋਂ ਤੁਸੀਂ ਉਹਨਾਂ ਨੂੰ ਮੁਖਲਸ ਹੋ ਕੇ ਮਿਲ ਲੈਂਦੇ ਜੇ। ਲਿਹਾਜ਼ਾ ਇਹ ਆ, ਇਸ ਕਹਾਣੀ ਦਾ, ਇਸ ਗੱਲ ਦਾ ਮਤਲਬ ਇਹ ਸੀ, ਇਹ ਨਹੀਂ ਸੀਗਾ ਕਿ ਮੈਂ ਵੀਡੀਓ ਬਣਾਉਣੀ ਆ ਤਾਂ ਤਦ ਮੈਂ ਕਹਾਣੀ ਸੁਣਾ ਦੇਵਾਂ ਤਾਂ ਚਲੋ ਵੀਡੀਓ ਬਣ ਜੂਗੀ। ਨਹੀਂ, ਅਸਲ ਗੱਲ ਇਹ ਸੀ ਕਿ ਆਪਦੇ ਵਾਲਦੈਨ ਨੂੰ ਟਾਈਮ ਦਿਓ, ਬਜਾਏ ਇਸ ਦੇ ਕਿ ਤੁਸੀਂ ਜਿਹੜਾ ਹੈਗਾ ਠੀਕ ਆ ਪੈਸਾ ਕਮਾਉਂਦੇ ਜੇ। ਪੈਸਾ ਤੁਸੀਂ ਸਾਰੀ ਉਮਰ ਕਮਾਇਆ, ਸਾਰੀ ਉਮਰ ਕਮਾਉਣਾ। ਬਾਪ ਦੇ ਕੋਲ ਅੱਧਾ ਘੰਟਾ ਪੌਣਾ ਘੰਟਾ ਤੁਸੀਂ ਬਹਿ ਜਾਓਗੇ ਨਾ, ਅਤੇ ਅੱਲਾਹ ਤਾਲਾ ਦੀਆਂ ਰਹਿਮਤਾਂ ਜਿਹੜੀਆਂ ਹੈਗੀਆਂ ਤੁਹਾਡੇ ਉੱਤੇ ਬਾਰਿਸ਼ ਵਾਂਗੂ ਬਰਸਣਗੀਆਂ। ਤੁਸੀਂ ਸੋਚ ਨਹੀਂ ਸਕਦੇ ਕਿ ਜਿੰਨਾ ਤੁਹਾਨੂੰ ਰੱਬ ਦੇਗਾ। ਇਸ ਵਾਸਤੇ ਜਿਹੜਾ ਹੈਗਾ ਮੇਰੀ ਰਿਕੁਐਸਟ ਆ ਸਾਰਿਆਂ ਦੋਸਤ ਅਹਿਬਾਬ ਅੱਗੇ ਕਿ ਆਪਦੇ ਮਾਂ ਪਿਓ ਨੂੰ ਟਾਈਮ ਦਿਓ। ਬੀਵੀ ਦੀਆਂ ਵੀ ਤਾਂ ਸੁਣਦੇ ਜੇ, ਉਹਨਾਂ ਨੂੰ ਵੀ ਟਾਈਮ ਦਿੰਦੇ ਜੇ, ਬੱਚਿਆਂ ਨੂੰ ਟਾਈਮ ਦਿੰਦੇ ਜੇ, ਆਪਦੇ ਕੰਮਕਾਰ ਨੂੰ ਟਾਈਮ ਦਿੰਦੇ ਜੇ, ਬਾਹਰ ਯਾਰਾਂ ਬੇਲੀਆਂ ਨੂੰ ਟਾਈਮ ਦਿੰਦੇ ਜੇ। ਅੱਧੇ ਘੰਟੇ ਦਾ ਸਵਾਲ ਆ, ਅੱਧਾ ਘੰਟਾ ਦੇ ਦਿਆ ਕਰੋ। ਅੱਲਾ ਹਾਫਿਜ਼।